ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਈਮੇਲ ਮੈਸੇਜ ਬ੍ਰੈਡਫੋਰਡ ਤੋਂ ਵੀਰ ਜਤਿੰਦਰ ਸਿੰਘ ਜੀ ਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹ ਇਹਨਾਂ ਦੀ ਟੈਸਟ ਈਮੇਲ ਹੈ। ਇਹ ਕਹਿੰਦੇ ਹਨ ਕਿ ਤੁਸੀਂ ਪੜ੍ਹ ਦੇਣਾ ਤਾਂ ਕਿ ਪਤਾ ਲੱਗ ਜਾਵੇ ਕਿ ਮੈਂ ਸਹੀ ਈਮੇਲ ਕੀਤੀ ਹੈ। ਜੀ ਡਾਕਟਰ ਸਾਹਿਬ। ਵੀਰ ਜਤਿੰਦਰ ਸਿੰਘ ਜੀ ਜਿਨ੍ਹਾਂ ਨੇ ਬ੍ਰੈਡਫੋਰਡ ਯੂਕੇ ਤੋਂ ਸਾਨੂੰ ਟੈਸਟ ਈਮੇਲ ਭੇਜੀ ਹੈ ਜੀ, ਉਹਨਾਂ ਦਾ ਧੰਨਵਾਦ। ਲਿਖਿਆ ਤਾਂ ਕੁਛ ਨਹੀਂ ਉਹਨਾਂ ਨੇ ਕਿਹਾ ਬਸ ਆਹ ਪੜ੍ਹ ਦੇਣਾ ਜੀ ਕਿ ਮੈਂ ਭੇਜੀ ਹੈ। ਜੀ ਜੀ, ਸੋ ਉਹਨਾਂ ਦਾ ਧੰਨਵਾਦ ਜੀ। ਤੁਹਾਡੀ ਤੁਸੀਂ ਠੀਕ ਲਿਫਾਫੇ ਦੇ ਠੀਕ ਲੈਟਰ ਬਾਕਸ ਦੇ ਵਿੱਚ ਚਿੱਠੀ ਪਾਈ ਹੈ। ਹੁਣ ਅਗਲੀ ਵਾਰੀ ਸਾਨੂੰ ਲਿਖਿਓ ਕੁਛ, ਹੁਣ ਸਾਨੂੰ ਟੈਸਟ ਤੇ ਨਾ ਕਰੀ ਲਾ ਦਿਓ। ਹਾਂਜੀ ਠੀਕ ਹੈ ਡਾਕਟਰ ਸਾਹਿਬ। ਸਾਡਾ ਅਗਲਾ ਈਮੇਲ ਮੈਸੇਜ ਵੀਰ ਰਿਆਜ਼ ਘੁੰਮਣ ਜੀ ਦਾ ਹੈ। ਇਹ ਸਾਡੇ ਸੱਚੋ ਸੱਚ ਦੀ ਸੈਗਮੈਂਟ ਉਹਨਾਂ ਭਾਰਤੀ ਸਿੱਖਾਂ ਨੂੰ ਕਿਵੇਂ ਆਜ਼ਾਦ ਕੀਤਾ ਜਾਵੇ ਜਿਨ੍ਹਾਂ ਨੇ ਗੁਲਾਮੀ ਨੂੰ ਸਿਰਫ ਕਬੂਲਿਆ ਹੀ ਨਹੀਂ ਬਲਕਿ ਇਸ ਦਾ ਆਨੰਦ ਵੀ ਮਾਣਨ ਲੱਗ ਪਏ ਹਨ ਦੇ ਹੇਠਾਂ ਇਹਨਾਂ ਨੇ 4 ਹਿੱਸਿਆਂ ਵਿੱਚ ਇਹ ਸੁਨੇਹਾ ਲਿਖਿਆ ਹੈ। ਮੈਂ ਇਹ ਕਲੀਅਰ ਕਰਦੇ ਹਾਂ ਵੀ ਇਹਨਾਂ ਦੀ ਇਹ ਡਾਇਰੈਕਟ ਈਮੇਲ ਨਹੀਂ ਹੈ ਜੀ, ਕਿਉਂਕਿ ਜਿਹੜੇ ਸਾਡੇ ਆਲਮੋਸਟ ਸਾਰੇ ਹੀ ਪ੍ਰੋਗਰਾਮ ਹੁੰਦੇ ਨੇ ਪੰਜਾਬ ਸਪੈਕਟਰਮ ਦੇ ਉੱਤੇ ਅਪਡੇਟ ਕੀਤੇ ਜਾਂਦੇ ਨੇ ਉਹਨਾਂ ਦੇ ਵੈਬ ਤੇ, ਜਿਹੜਾ ਇਸ ਵੇਲੇ ਬਹੁਤ ਪਪੂਲਰ ਵੈਬਸਾਈਟ ਹੈ ਔਰ ਉਸ ਦੇ ਉੱਤੇ ਬਹੁਤ ਸਾਰੇ ਵੀਰ ਭੈਣਾਂ ਕਮੈਂਟ ਕਰਦੇ ਨੇ। ਜੇ ਤਾਂ ਉਹਦੇ 'ਚ ਕੋਈ ਸਬਸਟਾਂਸ ਹੋਏ, ਬਹੁਤ ਸਾਰੇ ਸ਼ਲਾਘਾ ਦੇ ਹੁੰਦੇ ਨੇ, ਕੁਛ ਜਿਹੜੇ ਨੇ ਉਹ ਨਾ ਪੱਖੀ ਹੁੰਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ ਐਕਿਊਜ਼ ਕਰਨ ਤੋਂ ਬਿਨਾਂ। ਪਰ ਜਿਹੜੇ ਉਹਨਾਂ 'ਚੋਂ ਸਾਨੂੰ ਲੱਗਦਾ ਹੈ ਜਦੋਂ ਸਾਨੂੰ ਵਕਤ ਮਿਲਦਾ ਹੈ ਵੀ ਅਸੀਂ ਮੋਨੀਟਰ ਕਰ ਸਕਦੇ ਹਾਂ, ਉਹਨਾਂ ਨੂੰ ਅਸੀਂ ਰਿਸਪੌਂਡ ਵੀ ਕਰਦੇ ਹਾਂ। ਸੋ ਇਹ ਜਿਹੜਾ ਅਸੀਂ ਕੁਛ ਦਿਨ ਪਹਿਲਾਂ ਇੱਕ ਈਮੇਲ ਨੂੰ ਰਿਸਪੌਂਡ ਕੀਤਾ ਸੀ ਕਿ ਵੀ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਸਿੱਖਾਂ ਨੇ ਜਾਂ ਹਿੰਦੁਸਤਾਨ ਦੇ ਸਿੱਖਾਂ ਨੇ ਗੁਲਾਮੀ ਕਬੂਲ ਲਈ ਹੈ, ਉਹਨਾਂ ਨੂੰ ਕਿਵੇਂ ਸਮਝਾਇਆ ਜਾਏ ਕਿ ਗੁਲਾਮੀ ਤੇ ਆਜ਼ਾਦੀ 'ਚ ਕੀ ਫਰਕ ਹੈ। ਇਸ ਦੇ ਰਿਸਪੌਂਸ 'ਚ ਰਿਆਜ਼ ਘੁੰਮਣ ਜੀ ਨੇ ਜਿਹੜੀਆਂ ਨੇ ਛੋਟੇ ਛੋਟੇ ਸੈਗਮੈਂਟਸ ਦੇ ਵਿੱਚ 4 ਮੈਸੇਜ ਲਿਖੇ ਨੇ, ਪਰ ਕਿਉਂਕਿ ਕੰਬਾਈਨਡ ਮੈਸੇਜ ਹੈ ਸ਼ਾਇਦ ਲਿਖਣ ਲੱਗਿਆਂ ਉਹਦੇ ਤੇ ਇੱਕ ਲਿਮਿਟਿਡ ਲੈਵਲ ਦੇ ਹੀ ਵਰਡਸ ਉਹ ਐਕਸੈਪਟ ਕਰਦੇ ਹੋਣਗੇ। ਸੋ ਅਸੀਂ ਉਹਨਾਂ ਸਾਰੇ ਨੁਕਤਿਆਂ ਨੂੰ, ਕਿਉਂਕਿ ਬੜੇ ਹੌਸਲਾ ਦੇਣ ਵਾਲੇ ਨੇ ਔਰ ਜਿਹੜੇ ਉਸ ਵੀਰ ਵੱਲੋਂ ਆਣੇ ਜਿਹੜੇ ਕਿ ਸਾਡੇ ਧਰਮ ਦਾ ਹਿੱਸਾ ਨਹੀਂ ਨੇ ਪਰ ਜਿਸ ਪੈਸ਼ਨ ਨਾਲ ਉਹ ਲਿਖਦੇ ਨੇ, ਇਹ ਇੱਕ ਸਿੱਖ ਵਾਲਾ ਪੈਸ਼ਨ ਹੈ ਔਰ ਸਿੱਖ ਵੀ ਉਹ ਜਿਹਦਾ ਪੂਰਾ ਫੇਥ ਹੋਏ। ਸੋ ਅਸੀਂ ਉਹਨਾਂ 4 ਹੀ ਮੈਸੇਜਸ ਨੂੰ ਕੰਬਾਈਨ ਕਰਕੇ ਐਸ ਸੱਚ ਪੜ੍ਹ ਰਹੇ ਹਾਂ। ਵੀਰ ਜੀ ਲਿਖਦੇ ਹਨ, ਜਿਸ ਕਿਸੇ ਨੂੰ ਵੀ ਖਾਲਿਸਤਾਨ ਦੀ ਕਾਮਯਾਬੀ ਸੰਬੰਧੀ ਸ਼ੱਕ ਹੈ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਖਾਲਿਸਤਾਨ ਇਸ ਧਰਤੀ ਤੇ ਇੱਕ ਖੁਸ਼ਹਾਲ, ਵਿਕਸਤ, ਸ਼ਾਂਤੀ ਭਰਪੂਰ ਅਤੇ ਅਤ ਸਤਿਕਾਰਿਤ ਲੋਕਤੰਤਰੀ ਦੇਸ਼ ਹੋਵੇਗਾ। ਖਾਲਿਸਤਾਨ ਵਿੱਚ ਤੁਹਾਡੇ ਮਨੁੱਖੀ ਹੱਕਾਂ ਦੀ ਰਾਖੀ ਸਭ ਤੋਂ ਅਹਿਮ ਹੋਵੇਗੀ। ਤੁਹਾਡਾ ਧਰਮ, ਜੀਵਨ, ਸਤਿਕਾਰ, ਆਨ, ਅਣਖ, ਸੱਭਿਆਚਾਰ ਅਤੇ ਕਦਰਾਂ ਕੀਮਤਾਂ ਪੂਰੀ ਤਰ੍ਹਾਂ ਸੁਰੱਖਿਅਤ ਹੋਣਗੀਆਂ। ਇੱਕ ਸੱਭਿਅਕ ਸਮਾਜ ਵਾਂਗ ਤੁਸੀਂ ਆਪਣੇ ਟੈਕਸ ਦਿਓਗੇ ਤੇ ਸੁੱਖ ਸਹੂਲਤਾਂ ਮਾਣੋਗੇ ਜਿਵੇਂ ਕਿ ਹਰ ਸੱਭਿਅਕ ਸਮਾਜ ਵਿੱਚ ਹੁੰਦਾ ਹੈ। ਖਾਲਿਸਤਾਨ ਦੀ ਪ੍ਰਾਪਤੀ ਦਾ ਨਿਸ਼ਾਨਾ ਨਾ ਕਿਸੇ ਅੱਲਾ ਦੀਨ ਦੇ ਚਿਰਾਗ ਨੇ ਦੇਣਾ ਹੈ। ਇਹ ਪੈਰਾਗ੍ਰਾਫ ਹੋ ਗਿਆ ਜੀ, ਹਾਂਜੀ, ਕਿਉਂਕਿ ਮੈਂ ਚਾਹਾਂਗਾ ਵੀ ਪੈਰਾਗ੍ਰਾਫ ਵਾਈਜ਼ ਹੀ ਮੈਂ ਬਰੀਫ ਇਸ 'ਤੇ ਟਿੱਪਣੀ ਕਰਾਂ। ਜੀ। ਸੋ ਮੈਂ ਸਮਝਦਾ ਵੀ ਰਿਆਜ਼ ਘੁੰਮਣ ਜੀ ਨੇ ਬੜੇ ਖੂਬਸੂਰਤ ਸ਼ਬਦਾਂ ਦੇ ਵਿੱਚ ਡਿਫਾਈਨ ਕੀਤਾ ਹੈ ਕਿ ਸਾਨੂੰ ਨੇਸ਼ਨ ਕਿਉਂ ਚਾਹੀਦਾ ਜੀ। ਔਰ ਜਦੋਂ ਉਹਨਾਂ ਨੇ ਕਿਹਾ ਵੀ ਜਿਹੜਾ ਖਾਲਿਸਤਾਨ ਦੀ ਕਾਇਮੀ ਸਾਡੇ ਮਨੁੱਖੀ ਹੱਕਾਂ ਦੀ ਰਾਖੀ, ਸਾਡਾ ਵਕਾਰ, ਸਾਡਾ ਸਤਿਕਾਰ, ਸਾਡੀ ਡਿਗਨਿਟੀ, ਆਰਥਿਕ ਖੁਸ਼ਹਾਲੀ ਔਰ ਕਦਰਾਂ ਕੀਮਤਾਂ ਇਹ ਉਹਦੇ 'ਚ ਪ੍ਰੋਟੈਕਟਡ ਹੋਣਗੀਆਂ ਤੇ ਇਹੀ ਕਾਰਨ ਹੁੰਦੇ ਨੇ ਦੇਸ਼ ਬਣਾਉਣ ਦੇ ਲਈ। ਹੁਣ ਜਦੋਂ ਵੱਡੇ ਦੇਸ਼ਾਂ ਦੇ ਵਿੱਚ ਜੇ ਸੋਵੀਅਤ ਯੂਨੀਅਨ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਵੱਡਾ ਇਲਾਕਾ ਮੱਲ ਲਿਆ, ਬਾਲਟਿਕ ਸਟੇਟਾਂ ਪਹਿਲਾਂ ਉਹਨਾਂ ਨੇ ਮੱਲ ਲਈਆਂ ਸੀ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਦੂਸਰੀਆਂ ਹੋਰ ਉਹਨਾਂ ਦੇ ਕੋਲ 15 ਸੂਬੇ ਬਣਾ ਕੇ ਉਹਨਾਂ ਨੇ ਆਪਣਾ ਹੈਜਮਨੀ ਜਾਂ ਆਪਣਾ ਗਲਬਾ ਕਾਇਮ ਕਰ ਲਿਆ। ਜੇ ਤਾਂ ਜਿਹੜੇ ਬਾਕੀ ਨੇ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਕਿ ਅਸੀਂ ਇਸ ਮੁਲਕ ਦਾ ਹਿੱਸਾ ਹੈ, ਸਾਡਾ ਮਾਣ, ਸਵੈਮਾਣ, ਹਿਊਮਨ ਰਾਈਟ ਇੰਟੈਕਟ ਨੇ, ਤੇ ਫਿਰ ਇਹ ਮੰਗ ਹੀ ਨਹੀਂ ਉੱਠਦੀ ਹੈ ਕਿ ਵੀ ਅਸੀਂ ਅਲੱਗ ਹੋਣਾ। ਪਰ ਬੇਸ਼ੱਕ ਤਾਕਤ ਦੇ ਜ਼ੋਰ ਨਾਲ ਦੱਬੀ ਰੱਖਿਆ ਉਹਨਾਂ ਨੂੰ, ਪਰ ਅਖੀਰ ਜਦੋਂ ਉਬਾਲ ਆਇਆ ਫਿਰ ਉਹ 15 ਹਿੱਸੇ ਬਣੇ ਔਰ ਅੱਜ ਭਾਵੇਂ ਉਹ ਛੋਟੇ ਦੇਸ਼ ਨੇ ਪਰ ਉਹਨਾਂ ਕੋਲ ਆਪਣਾ ਔਨਰ ਹੈ, ਸਵੈਮਾਣ। ਇਸੇ ਤਰ੍ਹਾਂ 47 ਦੇ ਦੌਰ ਦੀ ਸਿੱਖ ਲੀਡਰਸ਼ਿਪ ਨੇ ਉਹਨਾਂ ਹਾਲਾਤਾਂ 'ਚ ਜਿਵੇਂ ਵੀ ਇਹ ਫੈਸਲਾ ਲਿਆ, ਜਿਹੜਾ ਕਿ ਇੱਕ ਬਲੰਡਰ ਸੀ, ਗਲਤ ਫੈਸਲਾ ਸੀ, ਪਰ ਚਲੋ ਫਿਰ ਵੀ ਜੇ ਸਿੱਖ ਭਾਰਤ ਦੇ ਨਕਸ਼ੇ 'ਚ ਆ ਗਏ, ਜੇ ਤਾਂ ਭਾਰਤ ਦੇ ਹਾਕਮ ਸਿੱਖਾਂ ਦੇ ਗੁਣਾਂ ਨੂੰ, ਉਹਨਾਂ ਦੀ ਜਿਹੜੀ ਕੁਰਬਾਨੀ, ਉਹਨਾਂ ਦੀ ਕੰਟਰੀਬਿਊਸ਼ਨ, ਉਸ ਨੂੰ ਰੈਕਗਨਾਈਜ਼ ਕਰਦੇ, ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀਆਂ ਦੀ ਤਰ੍ਹਾਂ ਟਰੀਟ ਕਰਦੇ, ਤੇ ਸ਼ਾਇਦ ਇਹ ਸਿਚੁਏਸ਼ਨ ਹੀ ਨਾ ਆਉਂਦੀ ਵੀ ਸਿੱਖ ਜਿਸ ਕਗਾਰ ਤੇ ਆ ਕੇ ਖਲੋ ਜਾਂਦੇ
ਕਿ ਵੀ ਨਹੀਂ ਤੁਹਾਡੇ ਨਾਲ ਹੁਣ ਕੋਈ ਸਾਡਾ ਇੰਡੀਅਨ ਸਟੇਟ ਨਾਲ ਕੋਈ ਕੰਪਰੋਮਾਈਜ਼ ਨਹੀਂ ਜੀ। ਸੋ ਉਹਨਾਂ ਨੂੰ ਤੁਸੀਂ ਤੋਂ ਘੱਲੂਕਾਰਿਆਂ ਦਾ ਸ਼ਿਕਾਰ ਬਣਾਓਗੇ, ਉਹਨਾਂ ਦੀ ਜਿਹੜੀ ਆਈਡੈਂਟੀਟੀ, ਉਹਨਾਂ ਦਾ ਆਨਰ, ਉਹਨੂੰ ਪੈਰਾਂ ਥੱਲੇ ਰੋੜੋਗੇ, ਜਿਵੇਂ ਅਸੀਂ ਪਹਿਲੀ ਈਮੇਲ ਦੇ ਜਵਾਬ 'ਚ ਰਿਸਪੌਂਡ ਕੀਤਾ। ਸੋ ਜ਼ਾਹਰ ਹੈ ਫਿਰ ਤੁਹਾਡਾ ਆਪਣਾ ਮੁਲਕ ਹੀ ਇੱਕ ਐਸੀ ਥਾਂ ਹੋ ਸਕਦੀ ਹੈ ਜਿੱਥੇ ਤੁਹਾਡੇ ਉਹ ਮੁੱਢਲੇ ਹੱਕ ਬਹਾਲ ਹੋ ਸਕਦੇ ਨੇ। ਸੋ ਬਿਲਕੁਲ ਉਹਨਾਂ ਦਾ ਠੀਕ ਐਨਾਲਿਸਿਸ ਹੈ। ਅੱਗੇ ਵੀ ਜੀ ਲਿਖਦੇ ਹਨ, ਖਾਲਿਸਤਾਨ ਦੀ ਪ੍ਰਾਪਤੀ ਦਾ ਨਿਸ਼ਾਨਾ ਨਾ ਕਿਸੇ ਅਲਾਦੀਨ ਦੇ ਚਿਰਾਗ ਨਹੀਂ ਦੇਣਾ ਹੈ ਅਤੇ ਨਾ ਹੀ ਇਹ ਰਾਤੋਂ ਰਾਤ ਪੂਰਾ ਹੋਣਾ ਹੈ। ਹਰ ਇੱਕ ਨੂੰ ਇੱਕ ਮਜ਼ਬੂਤ ਤੇ ਖੁਸ਼ਹਾਲ ਦੇਸ਼ ਬਣਾਉਣ ਲਈ ਆਪਣਾ ਬੰਦਾ ਹਿੱਸਾ ਪਾਉਣਾ ਪਵੇਗਾ। ਜੇ ਤੁਸੀਂ ਆਪਣੇ ਦੇਸ਼ ਖਾਲਿਸਤਾਨ ਲਈ ਇਹ ਯੋਗਦਾਨ ਪਾਓਗੇ ਤਾਂ ਹੀ ਤੁਸੀਂ ਖਾਲਿਸਤਾਨੀ ਕਹਾਉਣ ਦਾ ਹੱਕ ਵੀ ਰੱਖੋਗੇ। ਤੁਸੀਂ ਦੁਨੀਆ ਦੇ ਵਿਕਸਿਤ ਦੇਸ਼ਾਂ ਵਾਂਗ ਇਸ ਦੀ ਆਸ ਨਾ ਕਰਨਾ ਕਿ ਖਾਲਿਸਤਾਨ ਬਣਨ ਦੇ ਪਹਿਲੇ ਮਹੀਨੇ ਵਿੱਚ ਹੀ ਤੁਸੀਂ ਉਸ ਬੁਲੰਦੀ ਨੂੰ ਛੋਹ ਲਓਗੇ। ਜੀ ਡਾਕਟਰ ਸਾਹਿਬ। ਬਿਲਕੁਲ ਉਹਨਾਂ ਨੇ ਬਹੁਤ ਢੁਕਵੀਆਂ ਗੱਲਾਂ ਕਹੀਆਂ ਨੇ। ਇਹ ਫੇਬਲਸ ਦੇ ਵਿੱਚ, ਕਹਾਣੀਆਂ ਦੇ ਵਿੱਚ ਹੈ ਅਲਾਦੀਨ ਦਾ ਚਿਰਾਗ ਜੀ, ਕਿ ਉਹ ਚਿਰਾਗ ਹੈ ਜਿੱਥੇ ਹੈ ਜੋ ਕਹੋ ਉਹ ਇੱਕਦਮ ਪੂਰਾ ਹੁੰਦਾ ਹੈ, ਉਹ ਭਾਵੇਂ ਉਹਦਾ ਉਹ ਦਰਵਾਜ਼ਾ ਵੀ ਸਿਮ ਖੁੱਲ੍ਹ ਜਾਵਾਂ, ਸਿਮ ਬੰਦ ਹੋ ਕੇ ਵੀ ਇਹ ਕੋਈ ਅਲਾਦੀਨ ਦਾ ਚਿਰਾਗ ਤਾਂ ਨਹੀਂ ਹੈ ਕਿ ਵੀ ਤੁਹਾਨੂੰ ਰਾਤੋਂ ਰਾਤ ਮਿਲ ਜਾਣ ਜੀ ਜੀ। ਤੇ ਨਾ ਹੀ ਇਹ ਜਿਹੜਾ ਇਸ ਕਿਸਮ ਦੀ ਉਹਨਾਂ ਦੇ ਸੈਕੰਡ ਗੱਲ ਹੈ ਕਿ ਵੀ ਨਾ ਇਹ ਤੁਹਾਨੂੰ ਕਿਸੇ ਮਿਰੇਕਲ ਨਾਲ ਮਿਲਣਾ, ਅਲਾਦੀਨ ਦਾ ਚਿਰਾਗ ਮਿਰੇਕਲ ਹੈ, ਨਾ ਹੀ ਰਾਤੋਂ ਰਾਤ ਮਿਲਣਾ ਕਿ ਵੀ ਇਹ ਕੋਈ ਓਪਰਚੁਨਿਟੀ ਤੁਹਾਡੇ ਗੋਦ 'ਚ ਆ ਕੇ ਡਿੱਗਣੀ ਹੈ ਤੁਹਾਡੀ ਝੋਲੀ 'ਚ ਜੀ। ਸੋ ਜ਼ਾਹਰ ਹੈ ਕਿ ਵੀ ਜਿਹੜਾ ਖਾਲਿਸਤਾਨੀ ਹੋਣ ਦਾ ਹੱਕ ਵੀ ਉਹਨਾਂ ਨੇ ਕਿਹਾ ਤੁਹਾਨੂੰ ਤਾਂ ਹੀ ਹੋਏਗਾ ਜੇ ਇਹਦੇ ਲਈ ਕੰਟਰੀਬਿਊਟ ਵੀ ਕਰੋਗੇ ਜੀ। ਔਰ ਦੂਸਰੀ ਗੱਲ ਜਿਹੜੀ ਅਕਸਰ ਅਸੀਂ ਕਹਿੰਦੇ ਹਾਂ ਕਿ ਵੀ ਖਾਲਿਸਤਾਨ ਆਪਣੀ ਹੋਂਦ ਕਾਇਮ ਕਰਨ ਦੇ 10 ਸਾਲ ਦੇ ਵਿੱਚ, ਔਰ ਅਸੀਂ 10 ਸਾਲ ਦਾ ਵਕਤ ਜਦੋਂ ਕਹਿੰਦੇ ਹਾਂ ਕਿ ਇਹ ਫਸਟ ਵਰਲਡ ਕੰਟਰੀ ਹੋਏਗਾ, ਅਸੀਂ ਕੈਲਕੂਲੇਟ ਕਰਦੇ ਹਾਂ। ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ 1 ਮਹੀਨੇ 'ਚ ਤੁਸੀਂ ਅਮਰੀਕਾ ਕੈਨੇਡਾ ਨਹੀਂ ਬਣ ਜਾਣਾ। ਤੁਹਾਨੂੰ ਆਪਣਾ ਸਾਰਾ ਨੈਟਵਰਕ, ਆਪਣੀ ਸੈਟਿੰਗ, ਆਪਣਾ ਇਨਫਰਾਸਟਰਕਚਰ, ਆਪਣਾ ਬੀਤੇ ਦਾ ਜੋ ਨੁਕਸਾਨ ਇਹਨਾਂ ਨੇ ਕੀਤਾ ਉਹ ਸਾਰੇ ਨੂੰ ਦੇਖ ਕੇ ਇੱਕ ਆਪਣਾ ਨਵਾਂ ਸਟਰਕਚਰ ਬਣਾਉਣਾ ਪਏਗਾ। ਲੇਕਿਨ ਇਹਦੇ 'ਚ ਉਹ ਤੌਫੀਕ ਮੌਜੂਦ ਹੈ ਕਿ ਇਹ 10 ਸਾਲ ਦੇ ਵਿੱਚ ਅਮਰੀਕਾ, ਕੈਨੇਡਾ ਜਾਂ ਇਜ਼ਰਾਈਲ ਜਾਂ ਯੂਰਪ ਦੇ ਜਿਹੜੇ ਐਡਵਾਂਸ ਮੁਲਕ ਨੇ ਉਹਨਾਂ ਦਾ ਮੁਕਾਬਲਾ ਕਰ ਸਕੇਗਾ ਜੀ। ਅੱਗੇ ਵੀਰ ਘੁੰਮਣ ਜੀ ਲਿਖਦੇ ਹਨ, ਸਭ ਤੋਂ ਅਹਿਮ ਹੈ ਤੁਹਾਡਾ ਵਿਸ਼ਵਾਸ। ਜੇ ਤੁਸੀਂ ਜੋ ਕਰਨ ਜਾ ਰਹੇ ਹੋ ਉਸ ਵਿੱਚ ਤੁਹਾਡਾ ਯਕੀਨ ਨਹੀਂ ਹੈ ਤਾਂ ਸਖਤ ਮਿਹਨਤ ਅਤੇ ਸ਼ਰਧਾ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। 6 ਦਸੰਬਰ 1704 ਨੂੰ ਚਮਕੌਰ ਦੀ ਜੰਗ ਵਿੱਚ ਪਹਾੜੀ ਰਾਜੇ 10 ਲੱਖ ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਕਰਨ ਆਏ ਸਨ। ਉਸ ਸਮੇਂ ਗੁਰੂ ਸਾਹਿਬ ਜੀ ਕੋਲ ਸਿਰਫ 47 ਸਿੱਖ ਸਨ। ਇਹਨਾਂ ਸਿੱਖਾਂ ਨੇ 10 ਲੱਖ ਦੀ ਫੌਜ ਨੂੰ ਸ਼ਿਕਸਤ ਦਿੱਤੀ ਸੀ। ਅੱਜ ਵੀ ਅਸੀਂ ਹਾਰ ਦਿੱਤੀ ਸੀ। ਅੱਜ ਵੀ ਅਸੀਂ ਸਾਰੇ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਇਹ ਕਿਵੇਂ ਸੰਭਵ ਹੋਇਆ। ਇਸ ਦਾ ਇੱਕੋ ਇੱਕ ਕਾਰਨ ਹੈ ਕਿ ਇਹਨਾਂ ਸਿੱਖਾਂ ਦਾ ਗੁਰੂ ਸਾਹਿਬ ਤੇ ਅਟੁੱਟ ਵਿਸ਼ਵਾਸ ਸੀ। ਉਹ ਬਿਨਾਂ ਅੰਨ ਪਾਣੀ ਦੇ ਜਾਨਾਂ ਹੂਲ ਕੇ ਲੜੇ ਕਿਉਂਕਿ ਉਹਨਾਂ ਵਿੱਚ ਵਿਸ਼ਵਾਸ ਸੀ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਕੋਈ ਪੜ੍ਹਿਆ ਲਿਖਿਆ ਵਿਅਕਤੀ ਨਹੀਂ ਸੀ, ਪਰ ਉਸਨੇ ਵਿਸ਼ਵਾਸ ਨਾਲ ਰਾਜ ਬਣਾਇਆ ਅਤੇ ਕਈ ਧਰਮਾਂ ਨੂੰ ਮੰਨਣ ਵਾਲੇ ਸ਼ਹਿਰੀਆਂ ਨੂੰ ਇੱਕ ਵਧੀਆ ਰਾਜ ਪ੍ਰਬੰਧ ਦਿੱਤਾ। ਅੱਜ ਲੱਖਾਂ ਦੀ ਗਿਣਤੀ ਵਿੱਚ ਪੜ੍ਹੇ ਲਿਖੇ ਸਿੱਖ ਮਰਦ ਔਰਤਾਂ ਖਾਲਿਸਤਾਨ ਦੀ ਕਾਇਮੀ ਦਾ ਨਾ ਸਿਰਫ ਆਧਾਰ ਹਨ ਬਲਕਿ ਇਸ ਦੀ ਸਫਲਤਾ ਦੀ ਵੀ ਜਾਮਨੀ ਹਨ। ਇਹ ਪੜ੍ਹੇ ਲਿਖੇ ਸਿੱਖ ਖਾਲਿਸਤਾਨ ਦੇ ਮੋਢੀਆਂ ਵਿੱਚ ਹੋਣਗੇ। ਤੁਸੀਂ ਹਿੰਦੂ ਤਵੀ ਦੀਆਂ ਭ੍ਰਿਸ਼ਟ ਤੇ ਬੇਈਮਾਨ ਸਿਆਸੀ ਪਾਰਟੀਆਂ ਦੀ ਬਹਿਸ ਵਿੱਚ ਆਪਣਾ ਫੋਕਸ ਲੂਜ਼ ਨਾ ਕਰੋ। ਤੁਹਾਡੇ ਵਰਗੇ ਨੌਜਵਾਨ ਤੇ ਇਮਾਨਦਾਰ ਲੋਕ ਖਾਲਿਸਤਾਨ ਨੂੰ ਗੰਦੇ ਸਿਆਸਤਦਾਨਾਂ ਤੋਂ ਬਚਾ ਕੇ ਰੱਖਣਗੇ। ਤੁਸੀਂ ਆਪਣੇ ਆਪ 'ਚ ਹੀ ਚੰਗੇ ਸਾਫ਼ ਸੁਥਰੇ ਖਾਲਿਸਤਾਨ ਦੀ ਬਣਤਰ ਦੀ ਗਰੰਟੀ ਹੋ। ਕਿਸੇ ਨੂੰ ਕੁਝ ਵੀ ਮੁਫਤ ਨਹੀਂ ਮਿਲਦਾ, ਹਰ ਇੱਕ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਜਦੋਂ ਤੁਹਾਡੀ ਹੋਂਦ ਲਈ ਕੋਈ ਚੀਜ਼ ਸਭ ਤੋਂ ਅਹਿਮ ਹੁੰਦੀ ਹੈ ਫਿਰ ਤੁਹਾਨੂੰ ਇਸ ਦੀ ਕੀਮਤ ਅਦਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਭਵਿੱਖ ਦੀਆਂ ਪੀੜ੍ਹੀਆਂ ਤੁਹਾਨੂੰ ਕਾਇਰ ਅਤੇ ਨਾਕਾਬਲ ਹੋਣ ਦਾ ਫਤਵਾ ਦੇਣਗੀਆਂ। ਤੁਸੀਂ ਇਸ ਖਾਲਿਸਤਾਨ ਦੀ ਲੜਾਈ ਵਿੱਚ ਇਕੱਲੇ ਨਹੀਂ ਹੋ। ਤੁਹਾਡੇ ਲੱਖਾਂ ਸਿੱਖ ਭੈਣ ਭਰਾ ਵੀ ਦਿਲੋਂ ਜਾਨ ਨਾਲ ਅਤੇ ਵਿਸ਼ਵਾਸ ਨਾਲ ਇਸ ਰਸਤੇ ਤੇ ਤੁਰੇ ਹੋਏ ਹਨ। ਤੁਹਾਡੇ ਸਭ ਦੀ ਕਿਸਮਤ ਤੁਹਾਡੇ ਆਪਣੇ ਹੱਥ ਵਿੱਚ ਹੈ। ਆਓ ਇੱਕ ਦੂਸਰੇ ਦਾ ਮਜ਼ਬੂਤੀ ਨਾਲ ਹੱਥ ਫੜ ਕੇ ਖਾਲਿਸਤਾਨ ਦੀ ਮੰਜ਼ਿਲ ਵੱਲ ਅੱਗੇ ਵਧੀਏ। ਇਹੋ ਹੀ ਹਰ ਸਿੱਖ ਮਰਦ, ਔਰਤ ਤੇ ਬੱਚੇ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ। ਮੈਂ ਸਮਝਦਾ ਵੀ ਉਹਨਾਂ ਦੀ ਲਿਖਤ ਬਹੁਤੇ ਵੇਰਵੇ ਦੀ ਮੁਹਤਾਜ ਨਹੀਂ ਹੈ, ਪਰ ਫਿਰ ਵੀ ਮੈਂ 1-2 ਕਮੈਂਟ ਜ਼ਰੂਰ ਕਰਾਂਗਾ ਜੀ ਜੀ ਕਿਉਂਕਿ ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਡਿਵੋਸ਼ਨ ਐਂਡ ਹਾਰਡ ਵਰਕ ਨਾਲ ਸਮਝੋ ਜੀ ਕਿ ਕੁਝ ਹਾਸਲ ਹੋ ਜਾਂਦਾ ਹੈ, ਵੀ ਦੋਵੇਂ ਬੜੀਆਂ ਇੰਪੋਰਟੈਂਟ ਗੱਲਾਂ ਨੇ, ਬਟ ਸਭ ਤੋਂ ਇੰਪੋਰਟੈਂਟ ਫੇਥ ਹੈ ਜੀ। ਜੇ ਫੇਥ ਦੇ ਨਾਲ ਤੁਸੀਂ ਤੁਰੋਗੇ, ਸ਼ਰਧਾ ਔਰ ਮਿਹਨਤ ਉਸ 'ਚ ਪਾਓਗੇ ਤਾਂ ਤੁਸੀਂ
ਨਿਸ਼ਾਨੇ ਨੂੰ ਜਿਹੜਾ ਪਹੁੰਚ ਸਕੋਗੇ। ਜੀ ਫਿਰ ਉਹਨਾਂ ਨੇ ਚਮਕੌਰ ਦੀ ਗੜੀ ਦੀ ਗੱਲ ਕੀਤੀ। 10 ਲੱਖ ਫੌਜ ਕੱਲੀ ਪਹਾੜੀ ਰਾਜਿਆਂ ਦੀ ਨਹੀਂ ਸੀ, ਉਸ ਵੇਲੇ ਦਾ ਮੁਲਖਈਆ ਔਰ ਔਰੰਗਜ਼ੇਬ ਦੀ ਰਾਇਲ ਫੌਜ ਵੀ ਉਸ ਦਾ ਹਿੱਸਾ ਸੀ ਜੀ। ਔਰ 47 ਫਿਗਰ ਸ਼ਾਇਦ ਉਹਨਾਂ ਨੇ ਕਿਤੇ ਸਿੱਖ ਇਤਿਹਾਸ ਦੀ ਕਿਸੇ ਰੈਫਰੈਂਸ ਦੇਖੀ ਹੋਏਗੀ ਜੀ, ਪਰ ਅਸੀਂ 40 ਦੀ ਫਿਗਰ ਜਿਹੜੀ ਹੈ 40 ਸਿੱਖਾਂ ਦਾ ਮੁਕਾਬਲਾ ਜਿਨ੍ਹਾਂ 'ਚ ਗੁਰੂ ਸਾਹਿਬ ਦੇ 2 ਸਾਹਿਬਜ਼ਾਦੇ ਵੀ ਨੇ, ਉਹਨਾਂ ਨੇ 10 ਲੱਖ ਫੌਜ ਦਾ ਟਾਕਰਾ ਕੀਤਾ ਕਿਉਂਕਿ 10 ਲੱਖ ਦੀ ਫਿਗਰ 10ਵੇਂ ਪਾਤਸ਼ਾਹ ਨੇ ਜਿਹੜਾ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਹੈ, ਡੈਕਲੇਰੇਸ਼ਨ ਆਫ ਵਿਕਟਰੀ, ਫਤਿਹ ਦਾ ਐਲਾਨ, ਉਸ 'ਚ ਉਹਨਾਂ ਨੇ ਲਿਖਿਆ। ਫਿਰ ਦੂਸਰੀ ਉਦਾਹਰਨ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਦਿੱਤੀ ਹੈ ਕਿ ਵੀ ਬੇਸ਼ੱਕ ਉਹ ਅਨਪੜ੍ਹ ਸਨ ਪਰ ਉਹਨਾਂ ਨੇ ਫੇਥ ਦੇ ਨਾਲ ਕੌਮ ਨੂੰ ਨਾਲ ਲੈ ਕੇ ਇੰਨਾ ਵੱਡਾ ਰਾਜ ਬਣਾਇਆ ਜਿਸ ਦੇ ਵਿੱਚ ਬਹੁ ਗਿਣਤੀ ਕਿ ਆਲਮੋਸਟ 3/4 ਨੌਨ ਸਿੱਖ ਰਹਿੰਦੇ ਸਨ। ਸਿੱਖਾਂ ਦੀ ਆਬਾਦੀ ਤਾਂ 8-10% ਹੋਏਗੀ ਪਰ ਉਹਨਾਂ ਨੇ ਇੱਕ ਸਾਫ ਸੁਥਰਾ ਸੁਚੱਜਾ ਰਾਜ ਪ੍ਰਬੰਧ ਦਿੱਤਾ ਹੈ ਸਾਰੀ ਰਿਆਇਆ ਨੂੰ, ਜਿਹਦੇ 'ਚ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਾਰੇ ਹੀ ਸ਼ਾਮਲ ਸੀ। ਔਰ ਉਹਨਾਂ ਨੇ ਅਖੀਰ ਦੇ ਵਿੱਚ ਇਹੀ ਗੱਲ ਕਹੀ ਹੈ ਕਿ ਵੀ ਆਪਣਾ ਫੋਕਸ ਲੂਜ਼ ਨਾ ਕਰੋ। ਔਰ ਇਹ ਬਹੁਤ ਵਾਰ ਅੱਜ ਵੀ ਡਿਸਕਸ਼ਨ ਹੋ ਰਹੀ ਸੀ ਪਿੱਛੇ ਨਿਊਜ਼ ਰੂਮ 'ਚ ਕਿ ਕਿਵੇਂ ਫੇਸਬੁੱਕ ਦੇ ਉੱਤੇ ਜਾਲੀ ਕਿਸਮ ਦੀਆਂ ਆਈਡੀਜ਼ ਬਣਾ ਕੇ ਲੋਕ ਪ੍ਰਵੋਕ ਕਰ ਦਿੰਦੇ ਨੇ। ਜਿਵੇਂ ਸ਼ਸ਼ੀਕਾਂਤ ਦਾ ਕੈਂਪੇਨ ਹੈ, ਉਹਨੂੰ ਕੁਝ ਕਹਿ ਦਿੱਤਾ, ਉਹ ਵੀ ਸਿਰ ਫੜ ਕੇ ਬਹਿ ਗਿਆ ਕਿ ਇਹ ਕਹਿ। ਹੁਣ ਇਹ ਹੈ ਵੀ ਨਰਿੰਦਰ ਮੋਦੀ ਦੇ ਹੱਕ 'ਚ ਹੋਏ, ਕਿਸੇ ਗੱਲ ਨੂੰ ਡੀਰੇਲ ਕਰਨ ਲਈ ਹੋਏ, ਉਹਨਾਂ ਨੇ ਸਾਰੇ ਫਰੰਟ ਖੜੇ ਕੀਤੇ ਹੋਏ ਨੇ ਤੇ ਜੇ ਤੁਸੀਂ ਉਹਨੂੰ ਨਹੀਂ ਸਮਝਦੇ, ਤੁਸੀਂ ਉਹਨਾਂ ਦੇ ਨਾਲ ਉਲਝਦੇ ਹੋ, ਤੁਹਾਡੇ ਸਪੋਰਟ ਦੇ ਵਿੱਚ ਬੰਦੇ ਨਿਕਲਦੇ ਹੋ, ਫਿਰ ਬੰਦੇ ਆਇਡੈਂਟੀਫਾਈ ਕਰਦੇ ਨੇ ਕਿ ਭਾਈ ਕੀ ਲਿਖ ਰਹੇ ਨੇ। ਸੋ ਉਹ ਸਾਡਾ ਫੋਕਸ ਵੀ ਲੂਜ਼ ਹੁੰਦਾ ਵੀ ਲੜਾਈ ਤਾਂ ਅਸੀਂ ਸਾਡੀ ਆਜ਼ਾਦੀ ਦੀ ਹੈ ਤੇ ਅਸੀਂ ਕਿਹੜੇ ਮੁੱਦਿਆਂ ਦੇ ਉੱਤੇ, ਉਹ ਧਾਰਮਿਕ ਹੋਣ ਕੋਈ ਹੋਰ ਹੋਣ, ਅਸੀਂ ਉਲਝ ਜਾਂਦੇ। ਔਰ ਉਹਨਾਂ ਨੇ ਇਹ ਜਿਹੜੀ ਪਿਛਲੀ ਈਮੇਲ ਸੀ ਜਸਵੀਰ ਨੇ ਕਿਹਾ ਸੀ ਕੀ ਗਾਰੰਟੀ ਹੈ ਕਿ ਖਾਲਿਸਤਾਨ ਭ੍ਰਿਸ਼ਟ ਸਟੇਟ ਨਹੀਂ ਹੋਏਗਾ, ਉਹਨਾਂ ਨੇ ਜਵਾਬ ਦਿੱਤਾ ਹੈ ਔਰ ਇਹ ਜ਼ਿਆਦਾ ਕਨਵਿੰਸਿੰਗ ਜਵਾਬ ਹੈ ਕਿ ਗਾਰੰਟੀ ਤਾਂ ਤੁਸੀਂ ਹੋ ਕਿ ਜਦੋਂ ਤੁਸੀਂ ਸਾਫ਼ ਸੁਥਰੇ ਇਮਾਨਦਾਰ ਲੋਕ ਔਰ ਐਜੂਕੇਟਡ, ਜਿਹੜੇ ਉਹਨਾਂ ਨੇ ਕਿਹਾ ਵੀ ਲੱਖਾਂ ਦੀ ਗਿਣਤੀ 'ਚ ਅੱਜ ਸਿੱਖ ਮਰਦ ਔਰਤਾਂ ਐਜੂਕੇਟਡ ਨੇ, ਭਲੇ ਨੇ, ਜੇ ਤੁਸੀਂ ਇਮਾਨਦਾਰੀ ਦੇ ਨਾਲ ਇੱਕ ਕੌਜ਼ ਨੂੰ ਦੇ ਲਈ ਸਮਰਪਿਤ ਹੋ ਕੇ ਕੋਈ ਅਟੈਂਪਟ ਕਰੋਗੇ ਇੱਕ ਦੂਜੇ ਦਾ ਹੱਥ ਫੜ ਕੇ, ਜਿਹੜੀ ਉਹਨਾਂ ਦੀ ਕਨਕਲੂਡਿੰਗ ਲਾਈਨ ਹੈ, ਤੇ ਫਿਰ ਕੋਈ ਦੁਨੀਆ ਦੀ ਤਾਕਤ ਖਾਲਿਸਤਾਨ ਨੂੰ ਬਣਨ ਤੋਂ ਰੋਕ ਨਹੀਂ ਸਕੇਗੀ ਔਰ ਇੱਕ ਸਾਫ਼ ਸੁਥਰਾ ਨਿਜ਼ਾਮ ਹੋਏਗਾ ਜਿਸ ਦੇ ਉੱਤੇ ਦੁਨੀਆ ਨੂੰ ਰਸ਼ਕ ਹੋਏਗਾ। ਸੋ ਵੀਰ ਰਿਆਜ਼ ਘੁੰਮਣ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਬੜੀ ਹੌਸਲਾ ਅਫਜ਼ਾਈ ਵਾਲੀ ਔਰ ਬਿਲਕੁਲ ਜਿਹੜੀ ਕਿ ਲੌਜਿਕ ਦੇ ਉੱਤੇ ਵੀ, ਦਲੀਲ ਦੇ ਉੱਤੇ ਵੀ ਜਿਹੜੀ ਗੱਲ ਪੂਰੀ ਉਤਰਦੀ ਹੈ, ਉਹ ਲਿਖਤ ਜਿਹੜੀ ਹੈ ਉਹ ਲਿਖੀ ਹੈ। ਔਰ ਅਸੀਂ ਆਪਣਾ ਫਖਰ ਸਮਝਦੇ ਹਾਂ ਵੀ ਇਸ ਕਿਸਮ ਦੇ ਵੀਰ ਰਾਜਾ ਅਲੀ ਹੋਣ, ਵੀਰ ਰਿਆਜ਼ ਘੁੰਮਣ ਹੋਣ, ਇਹ ਸਾਨੂੰ ਪਿਆਰ ਕਰਦੇ ਨੇ ਸਿੱਖ ਕੌਮ ਨੂੰ ਔਰ ਸਾਡੇ ਹੱਕ ਦੇ ਵਿੱਚ ਨਿਤਰਦੇ ਨੇ। ਅਸੀਂ ਹਮੇਸ਼ਾ ਇਹਨਾਂ ਦੇ ਸ਼ੁਕਰਗੁਜ਼ਾਰ ਰਹਾਂਗੇ। ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।